ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ 'ਚ ਸਵਾਗਤ ਹੈ। ਮੈਂ ਰਾਜਕਰਮੀਤ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਸੈਨੋਜ਼ੇ ਸਟੂਡੀਓਜ਼ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 22 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500 ਦੇ ਉੱਤੇ। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ ਤੋਂ, ਅਵਤਾਰ ਸਿੰਘ ਮੰਜ਼ਲ, ਗੁਰਪਾਲ ਸਿੰਘ ਸੋਹਲ, ਕਲੋਵਿਸ ਜ਼ੈਂਡਰ ਮਾਰਗੇਜ ਅਤੇ ਰੀਅਲ ਅਸਟੇਟ, ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052555। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 4159090503। ਪ੍ਰਿਤਪਾਲ ਸਿੰਘ ਅਟਵਾਲ, ਐਲ ਗਰੋਵ, ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ। ਕਾਲ 5592663737। ਟਰੀਅਸ ਟਰੱਕਿੰਗ ਫਰੈਜ਼ਨੋ ਸੋਲੋ ਤੇ ਟੀਮ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ ਪਰ ਮਾਈਲ, ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਸਟਿਸ ਸੋਨੀਆ ਸੋਟੋਮੇਅਰ ਆ ਜਿਹੜੇ, ਉਹਨਾਂ ਨੇ ਆਪਣੇ ਹੀ ਜਿਹੜੇ ਕੁਲੀਗ ਹੈਗੇ ਆ ਸੁਪਰੀਮ ਕੋਰਟ ਦੇ ਵਿੱਚ, ਉਹਨਾਂ ਨੂੰ ਕ੍ਰਿਟੀਸਾਈਜ਼ ਕੀਤਾ ਹੈਗਾ। ਕਹਿੰਦੇ ਵੀ ਟੈਕਸਸ ਦੇ ਵਿੱਚ ਜਿਹੜਾ ਅਬੋਰਸ਼ਨ ਬੈਨ ਆ ਉਹਨੂੰ ਲੈ ਕੇ ਜਸਟਿਸ ਸੋਨੀਆ ਸੋਟੋਮੇਅਰ ਨੇ ਇੱਕ ਸਟਰੋਂਗ ਰਿਮਾਈਂਡਰ ਕਹਿੰਦੇ ਅੱਜ ਭੇਜਿਆ ਹੈਗਾ। ਉਹ ਕਹਿੰਦੀ ਆ ਵੀ ਮੈਨੂੰ ਪਤਾ ਸੀ ਵੀ ਡਿਸੈਂਟ ਤਾਂ ਹੋਣਾ ਹੈ ਕੁਛ ਕੇਸਿਸ ਦੇ ਵਿੱਚ, ਪਰ ਜਿਹੜਾ ਪਬਲਿਕ ਦਾ ਇੰਨਾ ਜ਼ਿਆਦਾ ਅਟੈਂਸ਼ਨ ਇਸ ਕੇਸ ਨੂੰ ਲੈ ਕੇ ਹੋਇਆ, ਸੋ ਉਹਨਾਂ ਦਾ ਜਿਹੜਾ ਰੋ ਵਰਸਸ ਵੇਡ ਵਾਲਾ ਜਿਹੜਾ ਆ, ਖਾਸ ਕਰਕੇ ਉਹਦੇ ਵਿੱਚ ਜਸਟਿਸ ਕਲੈਰੈਂਸ ਥੋਮਸ ਨੂੰ ਲੈ ਕੇ। ਜਸਟਿਸ ਸੋਟੋਮਾਇਰ ਜਿਹੜੇ ਆ ਉਹ 67 ਸਾਲਾਂ ਦੀ ਬੀਬੀ ਆ। ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ ਉਹਨਾਂ ਨੂੰ ਸੁਪਰੀਮ ਕੋਰਟ ਦੀ ਨੋਮਨੀ ਜਿਹੜਾ ਆ ਕੀਤਾ ਸੀਗਾ। ਇਸੇ ਤਰ੍ਹਾਂ ਕੁਛ ਜਿਹੜੇ ਲਿਬਰਲ ਜਸਟਿਸ ਜਿਹੜੇ ਐਲੇਨਾ ਕੈਗਨ ਤੇ ਸਟੀਫਨ ਬ੍ਰੇਅਰ ਆ, ਉਹ ਵੀ ਜਿਹੜੇ ਮੈਜੋਰਟੀ ਨੂੰ ਇਨਫਲੂਐਂਸ ਕਰਦੇ ਹੈਗੇ ਆ। ਜੀ, ਸੋ ਰਾਈਟ ਨਾ ਉੱਦਾਂ ਜੇ ਦੇਖਿਆ ਜਾਵੇ ਕੰਜ਼ਰਵੇਟਿਵਸ ਦੀ ਜਿਹੜੀ ਮੈਜੋਰਟੀ ਆ ਉੱਥੇ ਹੈਗੀ ਆ। ਸੋ 5 ਜੱਜ, ਜਿਹੜੇ 5 ਜਸਟਿਸਿਸ ਜਿਹੜੇ ਆ ਉਹ ਸੁਪਰੀਮ ਕੋਰਟ ਦੇ ਵਿੱਚ ਉਹ ਕੰਜ਼ਰਵੇਟਿਵ ਲੀਨਿੰਗ ਜਿਹੜੇ ਉਹ ਦੱਸੇ ਜਾਂਦੇ ਨੇ। ਸੋ ਕਾਫੀ ਜ਼ਿਆਦਾ ਨਿਰਾਸ਼ਾ ਜਿਹੜੀ ਕਹਿੰਦੇ ਆ ਵੀ ਉਹਨਾਂ ਨੇ ਆਪਣੇ ਵੱਲੋਂ ਜ਼ਾਹਰ ਕੀਤੀ ਆ। ਉਹਨਾਂ ਦੇ ਖਾਸ ਡਿਪਾਰਟਮੈਂਟ ਉਹਨਾਂ ਦਾ ਰਾਜਕਮੀਰ ਸਿੰਘ ਜੀ ਇਹ ਸੀ ਭਈ ਜਿਹੜਾ ਇਸ ਕੇਸ ਦੇ ਬਾਰੇ ਹੀਅਰਿੰਗ ਸੁਪਰੀਮ ਕੋਰਟ 'ਚ ਹੋਣੀ ਆ, ਉਹਦੀ ਡੇਟ ਨਵੰਬਰ 1 ਰੱਖੀ ਗਈ ਆ। ਕਹਿੰਦੇ ਭਈ ਜਿਹੜੇ ਲੇਡੀਜ਼ ਨੇ ਅਬੋਰਸ਼ਨ ਕਰਾਉਣਾ ਉਹਨਾਂ ਲਈ ਇਹ ਲੰਮਾ ਸਮਾਂ ਹੈਗਾ, ਜਾਂ ਜਿਨ੍ਹਾਂ ਨੇ ਕੋਈ ਕੇਅਰ ਲੈਣੀ ਹੈਗੀ, ਅਬੋਰਸ਼ਨ ਕੇਅਰ ਲੈਣੀ ਆ। ਸੋ ਇਸ ਨੂੰ ਲੈ ਕੇ ਜਿਹੜੇ ਉਹਨਾਂ ਨੇ ਬਿਆਨ ਦਾਗੇ ਹੈਗੇ। ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ ਜਿਹੜਾ ਰਿਪਰੈਜ਼ੈਂਟੇਟਿਵ ਮੈਟ ਗੇਟਸ ਆ, ਜਿਸ ਦੇ ਨਾਲ ਛੋਟੀ ਉਮਰ ਦੀ ਕੁੜੀਆਂ ਦੇ ਨਾਲ ਜਿਹੜੇ ਸੰਬੰਧ ਬਣਾਉਣ ਦੇ ਸੈਕਸ ਟ੍ਰੈਫਿਕਿੰਗ ਦੇ ਜਿਹੜੇ ਦੋਸ਼ ਹੈਗੇ ਆ, ਉਸ ਮਾਮਲੇ 'ਚ 2 ਹੋਰ ਪ੍ਰੋਸੀਕਿਊਟਰਸ ਆ, ਉਹਨਾਂ ਦੇ ਖਿਲਾਫ ਚੱਲ ਰਹੀ ਜਿਹੜੀ ਇਨਵੈਸਟੀਗੇਸ਼ਨ ਆ ਉਸ ਦੇ ਵਿੱਚ ਉਹਨਾਂ ਨੇ ਐਡ ਕੀਤੇ ਹੈਗੇ ਨੇ। ਸੋ ਇਹ ਜਿਹੜੇ ਵਾਸ਼ਿੰਗਟਨ ਬੇਸਡ ਪ੍ਰੋਸੀਕਿਊਟਰਸ ਦੱਸੇ ਜਾਂਦੇ ਨੇ, ਕਹਿੰਦੇ ਵੀ ਇੱਕ ਦੀ ਤਾਂ ਐਕਸਪਰਟੀਜ਼ ਹੀ ਚਾਈਲਡ ਐਕਸਪਲੋਇਟੇਸ਼ਨ ਕ੍ਰਾਈਮਸ ਆ, ਉਸ ਦੇ ਵਿੱਚ ਦੱਸੀ ਗਈ ਹੈਗੀ ਆ। ਸੋ ਮੈਟ ਗੇਟਸ ਜਿਹੜੇ ਕਹਿੰਦੇ ਵੀ ਉਹਨਾਂ ਤੇ ਕਥਿਤ ਦੋਸ਼ ਹੈਗੇ ਆ ਵੀ ਉਹਨਾਂ ਨੇ ਗੁੱਡਸ ਜਾਂ ਪੇਮੈਂਟਸ ਪ੍ਰੋਵਾਈਡ ਕੀਤੀਆਂ ਸੀ 17 ਸਾਲ ਦੀ ਜਿਹੜੀ ਇੱਕ ਕੁੜੀ ਆ ਇਨ ਐਕਸਚੇਂਜ ਫॉर ਸੈਕਸ। ਇਹ ਜਿਹੜੇ ਕੁਛ ਸੋਰਸਿਸ ਆ, ਉਹਨਾਂ ਨੇ ਵੱਖ-ਵੱਖ ਨਿਊਜ਼ ਸੋਰਸਿਸ ਨੂੰ ਇਹ ਕਨਫਰਮ ਵੀ ਆਪਣੇ ਪੱਧਰ ਦੇ ਉੱਤੇ ਜਿਹੜਾ ਉਹ ਕੀਤਾ ਆ। ਇਸ ਜਿਹੜੀ ਆ ਖਬਰ ਨੂੰ ਸਭ ਤੋਂ ਪਹਿਲਾਂ ਨਿਊਯਾਰਕ ਟਾਈਮਜ਼ ਨੇ ਕਹਿੰਦੇ ਆ ਉਹ ਰਿਪੋਰਟ ਕੀਤਾ ਸੀਗਾ। ਮੈਟ ਗੇਟਸ ਦੇ ਉੱਤੇ ਅਜੇ ਤੱਕ ਕੋਈ ਚਾਰਜਿਸ ਜਿਹੜੇ ਉਹ ਨਹੀਂ ਲਗਾਏ ਗਏ ਹੈਗੇ,
ਤੇ ਉਹਨਾਂ ਨੇ ਡਿਨਾਈ ਕੀਤਾ ਆ ਵੀ ਇਸ ਦੇ ਵਿੱਚ ਕੋਈ ਵੀ ਸੱਚਾਈ ਨਹੀਂ ਹੈਗੀ। ਕਾਂਗਰਸਮੈਨ ਗੇਟਸ ਜਿਹੜੇ ਇਨੋਸੈਂਟ ਆ, ਉਹਨਾਂ ਦੇ ਜਿਹੜੇ ਸਪੋਕਸਪਰਸਨ ਆ, ਉਹਨਾਂ ਨੇ ਕਿਹਾ ਆ, ਜਿਹੜੇ ਸਾਬਕਾ ਡਿਪਾਰਟਮੈਂਟ ਆਫ ਜਸਟਿਸ ਅਫੀਸ਼ੀਅਲ, ਕਹਿੰਦੇ ਜਿਨ੍ਹਾਂ ਨੇ ਟਰਾਈ ਕੀਤਾ ਸੀਗਾ ਉਹਨਾਂ ਨੂੰ ਧੱਕੇ ਦੇ ਨਾਲ ਗਿਲਟੀ ਕਰਨ ਦੇ ਲਈ, ਇਹ ਕਹਿੰਦੇ ਵੀ ਹੋਰ ਕੁਛ ਨਹੀਂ ਆ, ਪੋਲੀਟੀਕਲ ਆਪਰੇਟਿਵ ਪ੍ਰੋਸੀਕਿਊਟਰਸ ਹੈਗੇ ਨੇ ਤੇ ਡਿਪਾਰਟਮੈਂਟ ਆਫ ਜਸਟਿਸ ਨੂੰ ਰਾਜਨੀਤਿਕ ਤੌਰ ਦੇ ਉੱਤੇ ਹਥਿਆਰਬੰਦ ਕਰਕੇ ਇਹ ਵਰਤ ਰਹੇ ਨੇ। ਅਗਲੀ ਖਬਰ ਜਿਹੜੀ ਆ, ਰੂਡੀ ਜੁਲਿਆਨੀ ਉਹਨਾਂ ਦੇ ਇੱਕ ਐਸੋਸੀਏਟ ਲੈਵ ਪੋਰਨੇਸ, ਉਹਨਾਂ ਨੂੰ ਅੱਜ ਕਨਵਿਕਟ ਕੀਤਾ ਗਿਆ ਹੈਗਾ ਇਲੀਗਲ ਕੈਂਪੇਨ ਕੰਟਰੀਬਿਊਸ਼ਨ ਦੇ ਸੰਬੰਧ ਦੇ ਵਿੱਚ। ਕਹਿੰਦੇ ਭਈ ਉਹਨਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਜਿਹੜੀ ਇਲੈਕਸ਼ਨ ਦੇ ਸੰਬੰਧ ਦੇ ਵਿੱਚ ਇੱਕ ਪੈਕ ਬਣਿਆ ਸੀ, ਸੁਪਰ ਪੈਕ, ਜਿਹੜਾ ਸਪੋਰਟ ਕਰਦਾ ਸੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ, ਅਮਰੀਕਾ ਫਸਟ ਐਕਸ਼ਨ, ਉਹਨੂੰ $3,25,000 ਦੀ ਸੰਨ 2018 ਦੇ ਵਿੱਚ ਡੋਨੇਸ਼ਨ ਦਿੱਤੀ ਸੀ। ਤੇ 5 ਘੰਟੇ ਇਹ ਜਿਹੜੀ ਆ ਉਹਨਾਂ ਦੀ ਕੋਰਟ ਦੇ ਵਿੱਚ ਬਹਿਸ ਚੱਲੀ ਤੇ ਇਹਦੇ 'ਚ ਕਹਿੰਦੇ ਭਈ ਇਹ ਵੀ ਲੱਗਦਾ ਸੀ ਭਈ ਇਹ ਜਿਹੜਾ ਮਨੀ ਆ ਇਹ ਰਸ਼ੀਅਨ ਲੋਕਾਂ ਦਾ ਹੈਗਾ ਆ, ਕਿਉਂਕਿ ਉਹ ਖੁਦ ਆਪ ਬੈਕਗਰਾਊਂਡ ਉਹਦੀ ਜਿਹੜੀ ਰਸ਼ੀਅਨ ਹੈਗੀ ਆ, ਵੀ ਇਹਨਾਂ ਨੂੰ ਰਸ਼ੀਅਨ ਫਾਈਨੈਂਸਰ ਹੈਗੇ ਆ। ਪਰ ਉਸਨੇ ਇਹ ਕਿਹਾ ਵੀ ਨਹੀਂ, ਮੈਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਵੀ ਜਿਹੜੇ ਰਸ਼ੀਅਨ ਨੇ ਫਾਈਨੈਂਸ ਕੀਤਾ ਹੈ, ਪਰ ਮੈਂ ਖੁਦ ਹੀ ਜਿਹੜਾ ਇਹ ਫਾਈਨੈਂਸ ਕੀਤਾ ਆ। ਸੋਵੀਅਤ ਬੋਰਨ ਤੇ ਫਲੋਰੀਡਾ ਦਾ ਬਿਜ਼ਨਸਮੈਨ ਕਹਿੰਦਾ ਵੀ ਮੈਂ ਕਦੇ ਵੀ ਰਸ਼ੀਅਨ ਮਨੀ ਨਹੀਂ ਯੂਜ਼ ਕੀਤਾ, ਪਰ ਉਸ ਨੂੰ ਜਿਹੜਾ ਆ ਇਸ ਸੰਬੰਧ ਦੇ ਵਿੱਚ ਇੰਡਾਈਟ ਜ਼ਰੂਰ ਕੀਤਾ ਗਿਆ ਆ। ਜੀ, ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, 2 ਜਿਹੜੇ ਅਟਰਨੀਜ਼ ਆ, ਉਹਨਾਂ ਨੇ ਆਪਣੇ ਦੋਸ਼ ਕਬੂਲੇ ਨੇ ਵੀ ਮਈ 2020 ਦੇ ਵਿੱਚ ਜਾਰਜ ਫਲੋਇਡ ਦੇ ਨਾਲ ਸੰਬੰਧਿਤ ਜਿਹੜੇ ਪ੍ਰੋਟੈਸਟ ਉਦੋਂ ਜਿਹੜੇ ਨਿਊਯਾਰਕ ਸਿਟੀ 'ਚ ਚੱਲ ਰਹੇ ਸੀ, ਉਸ ਦੇ ਵਿੱਚ ਉਹਨਾਂ ਨੇ ਮੋਲੋਟੋਵ ਜਿਹੜੇ ਬੰਬ ਹੁੰਦੇ ਆ, ਕਾਕਟੇਲਸ ਜਿਹਨਾਂ ਨੂੰ ਆਖਿਆ ਜਾਂਦਾ ਹੈ, ਮੋਲੋਟਿਵ ਕਾਕਟੇਲਸ ਵੀ ਅੱਗ ਲਾ ਕੇ ਜਿਹੜੀ ਸੁੱਟਿਆ ਜਾਂਦਾ ਆ, ਉਹ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਵਹੀਕਲਸ ਦੇ ਉੱਤੇ ਉਹਨਾਂ ਨੇ ਸੁੱਟੇ ਸੀਗੇ। ਕੋਲਿਨ ਫੋਰਡ ਮੈਟਿਸ ਜਿਹੜਾ ਪ੍ਰਿੰਸਟਨ ਤੋਂ ਆ, ਨਿਊਯਾਰਕ ਯੂਨੀਵਰਸਿਟੀ ਦਾ ਲਾ ਗ੍ਰੈਜੂਏਟ ਵੀ ਜਿਹੜਾ ਹੋ ਰਿਹਾ ਆ, ਤੇ ਉਸ ਦੇ ਉੱਤੇ ਜਿਹੜਾ ਇਹ ਜਿਹੜੇ ਉਹ ਲੱਗੇ ਹੈਗੇ ਆ। ਸੋ 10 ਸਾਲ ਤੱਕ ਦੀ ਸਜ਼ਾ ਕਹਿੰਦੀ ਆ ਵੀ ਇਹਨਾਂ ਨੂੰ ਸੁਣਾਈ ਜਾ ਸਕਦੀ ਆ, ਜਦੋਂ ਫਰਵਰੀ ਮਹੀਨੇ ਦੇ ਵਿੱਚ ਅਦਾਲਤ ਦੇ ਦੁਆਰਾ ਇਹਨਾਂ ਨੂੰ ਜਿਹੜਾ ਉਹ ਸੁਣਾਈ ਜਾਊਗੀ। ਮੈਟਿਸ ਤੇ ਰਹਿਮਾਨ 2 ਇਹ ਵਕੀਲ ਨੇ, ਕਹਿੰਦੇ ਵੀ ਜਿਨ੍ਹਾਂ ਨੇ ਇਸ ਪ੍ਰੋਟੈਸਟ ਦੇ ਦੌਰਾਨ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਵਹੀਕਲਸ ਦੇ ਉੱਤੇ ਜਿਹੜੇ ਮੋਲੋਟੋਵ ਕਾਕਟੇਲਸ ਆ ਉਹ ਸੁੱਟੇ ਸੀ। ਅਗਲੀ ਖਬਰ ਕਹਿੰਦੇ ਭਈ ਇਲੀਗਲ ਬਾਰਡਰ ਕ੍ਰਾਸਿੰਗ ਜੇ ਦੇਖਦੇ ਜਾਈਏ ਭਈ ਬਹੁਤ ਵੱਡੀ ਗਿਣਤੀ ਦੇ ਵਿੱਚ ਪਿਛਲੇ 12 ਮਹੀਨਿਆਂ 'ਚ ਹੋਈ ਆ। 17 ਲੱਖ ਲੋਕ ਜਿਹੜੇ ਆ ਉਹਨਾਂ ਨੂੰ ਐਨਕਾਊਂਟਰ ਕੀਤਾ ਗਿਆ ਆ ਬਾਰਡਰ ਪੈਟਰੋਲ ਏਜੰਟਸ ਵੱਲੋਂ। ਇਲੀਗਲੀ ਕ੍ਰਾਸਿੰਗ ਕਹਿੰਦੇ ਭਈ 1960 ਤੋਂ ਬਾਅਦ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹਨਾਂ ਨੇ ਇਲੀਗਲੀ ਕ੍ਰਾਸ ਕਰਨ ਦੀ ਜਿਹੜੀ ਆ ਕੋਸ਼ਿਸ਼ ਕੀਤੀ ਹੈ। ਸੰਨ 1960 ਤੋਂ ਬਾਅਦ ਆ। ਕਹਿੰਦੇ ਭਈ ਇਹਦੇ ਵਿੱਚ 1.1 ਮਿਲੀਅਨ ਜਾਂ 64% ਲੋਕ ਉਹ ਸੀਗੇ ਜਿਹੜੇ ਅਡਲਟ ਹੈਗੇ ਆ, ਤੇ 4,79,000 ਜਿਹੜੇ ਫੈਮਿਲੀ ਪਰਿਵਾਰ ਸੀਗੇ, ਤੇ 48,000 ਤੋਂ ਘੱਟ ਜਿਹੜੇ ਆ ਇਹ ਸੰਨ 2019 ਦੇ ਵਿੱਚ ਸੀਗੇ, ਤੇ ਹੁਣ ਇੰਨੀ ਵੱਡੀ ਜਿਹੜੀ ਗਿਣਤੀ ਹੋ ਗਈ ਆ। 1,47,000 ਬੱਚੇ ਜਿਹੜੇ ਐਨਕਾਊਂਟਰ ਕੀਤੇ ਗਏ ਆ। ਐਨਕਾਊਂਟਰ ਨਹੀਂ, ਇਹਦਾ ਮਤਲਬ ਉੱਥੇ ਫੜੇ ਗਏ ਆ ਇਲੀਗਲੀ ਕ੍ਰਾਸ ਕਰਦੇ, ਤੇ ਉਹਨਾਂ ਨੂੰ ਤਾਂ ਜ਼ਰੂਰ ਐਂਟਰੀ ਦੇ ਦਿੱਤੀ ਗਈ ਕਿਉਂਕਿ ਉਹਨਾਂ ਨਾਲ ਕੋਈ ਪੇਰੈਂਟਸ ਵਗੈਰਾ ਨਹੀਂ ਸੀਗੇ। ਤੇ ਅੱਜ ਦੀ ਡੇਟ ਤੱਕ ਕਹਿੰਦੇ 11,000 ਦੇ ਕਰੀਬ ਸਟਿਲ ਲੋਕ ਜਿਹੜੇ ਆ ਉਹ ਗਵਰਨਮੈਂਟ ਕਸਟਡੀ ਦੇ ਵਿੱਚ ਹੈਗੇ ਆ। ਸੋ ਇਹ ਇਕੱਲਾ ਮੈਕਸੀਕੋ ਤੋਂ ਨਹੀਂ, 160 ਮੁਲਕਾਂ ਤੋਂ ਜਿਹੜੇ ਲੋਕ ਆ ਇਲੀਗਲੀ ਕ੍ਰਾਸ ਕਰਦੇ ਫੜੇ ਗਏ ਆ, ਜਿਹਦੇ ਵਿੱਚ ਏਸ਼ੀਆ ਤੋਂ, ਅਫਰੀਕਾ ਤੋਂ, ਲੈਟਿਨ ਅਮਰੀਕਾ ਤੋਂ, ਮੈਕਸੀਕੋ ਤੋਂ ਜਿਹੜੇ ਆ ਇਹ ਸਭ ਤੋਂ ਵੱਡਾ ਸ਼ੇਅਰ ਆ। ਉਹਦੇ 'ਚ ਇੰਡੀਆ ਤੋਂ ਵੀ, ਪਾਕਿਸਤਾਨ ਤੋਂ ਵੀ ਜਿਹੜੇ ਲੋਕ ਸੀਗੇ ਉਹ ਕ੍ਰਾਸ ਕਰਦੇ ਫੜੇ ਗਏ ਹੈਗੇ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਇੱਕ ਨਵੀਂ ਰਿਪੋਰਟ ਦੇ ਮੁਤਾਬਕ ਫੇਸਬੁੱਕ ਕਿਸ ਤਰੀਕੇ ਦੇ ਨਾਲ ਖਤਰਨਾਕ ਬਣਦੀ ਜਾ ਰਹੀ ਆ, ਉਸ ਦੇ ਵਿੱਚ ਇਹ ਚੀਜ਼ ਸਾਹਮਣੇ ਆਈ ਆ ਵੀ 6 ਜਨਵਰੀ ਦੇ ਵਿੱਚ ਹੋਈ ਜਿਹੜੀ ਹਿੰਸਾ ਸੀਗੀ ਕੈਪੀਟਲ ਦੇ ਉੱਤੇ, ਉਸ ਦੇ ਵਿੱਚ ਫੇਸਬੁੱਕ ਦੀ ਇੱਕ ਅਹਿਮ ਭੂਮਿਕਾ ਇੱਕ ਹਿਸਾਬ ਦੇ ਨਾਲ ਰਹੀ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜਾ ਐਂਗਰ, ਗੁੱਸਾ ਜਿਹੜਾ ਆ ਜਿਸ ਤੋਂ ਬਾਅਦ ਦੇ ਵਿੱਚ ਇਹ ਹਿੰਸਾ ਦੇ ਵਿੱਚ ਤਬਦੀਲ ਹੋਇਆ,
ਉਸ ਨੂੰ ਜਿਹੜਾ ਆ ਉਹ ਲੈ ਕੇ ਆਉਣ ਦੇ ਲਈ ਇੱਕ ਹਿਸਾਬ ਦੇ ਨਾਲ ਜ਼ਿੰਮੇਵਾਰ ਜਿਹੜੇ ਉਹ ਰਹੇ ਆ। ਇੰਟਰਨਲ ਜਿਹੜੇ ਕੁਛ ਡਾਕੂਮੈਂਟਸ ਆ ਉਹ ਐਸਈਸੀ ਨੂੰ ਜਿਹੜੇ ਮਿਲੇ ਆ, ਉਹਨਾਂ ਵਿੱਚ ਇਸ ਸੋਸ਼ਲ ਮੀਡੀਆ ਪਲੇਟਫਾਰਮ ਦੇ ਰੋਲ ਭੂਮਿਕਾ ਆ, ਉਸ ਦੇ ਉੱਤੇ ਨਿਤਾਰਾ ਜਿਹੜਾ ਉਹ ਹੋਇਆ ਹੈਗਾ ਆ। ਕਹਿੰਦੇ ਵੀ ਇਹਨਾਂ ਨੇ ਜਿਹੜੇ ਸਾਈਨਸ ਆ, ਵਾਰਨਿੰਗ ਸਾਈਨਸ ਆ, ਉਹ ਬਾਰ-ਬਾਰ ਇਸ ਚੀਜ਼ ਦੇ ਵਿੱਚ ਮਿਸ ਕੀਤੇ। ਇਸ ਦੇ ਵਿੱਚ ਹੁਣ ਕੋਈ ਹਰਜੋਤ ਸਿੰਘ ਦੀ ਅੱਤਕਥਨੀ ਨਹੀਂ ਆ ਵੀ ਸੋਸ਼ਲ ਮੀਡੀਆ ਸਮਾਜਿਕ ਤਾਣੇ-ਬਾਣੇ ਦੇ ਨਿਘਾਰ ਦੇ ਲਈ ਇੱਕ ਬਹੁਤ ਵੱਡਾ ਜਿਹੜਾ ਜ਼ਿੰਮੇਵਾਰ ਆ, ਉਹ ਹੁਣ ਬਣਦਾ ਜਾ ਰਿਹਾ ਹੈਗਾ ਆ। ਲੋਕ ਲਾਈਕ, ਕਮੈਂਟਸ ਦੇ ਲਈ ਜਾਂ ਆਪੋ ਆਪਣੀਆਂ ਜਿਹੜੀਆਂ ਥਿਊਰੀਜ਼ ਆ, ਜਿਨ੍ਹਾਂ ਵਿੱਚ ਕਈ ਵਾਰੀ ਤੱਥ ਵੀ ਜਿਹੜਾ ਉਹ ਕੋਈ ਨਹੀਂ ਹੁੰਦਾ, ਉਹਨਾਂ ਨੂੰ ਇਸ ਦੇ ਉੱਤੇ ਜਿਹੜੀਆਂ ਉਹ ਪੋਸਟ ਕਰਦੇ ਨੇ ਤੇ ਅੱਗੇ ਤੋਂ ਅੱਗੇ ਫਿਰ ਉੱਦਾਂ ਦੀ ਹੀ ਜਿਹੜੀ ਸੋਚ ਵਾਲੇ ਕੰਸਪੀਰੇਸੀ ਥਿਊਰੀਜ਼ ਨੂੰ ਅੱਗੇ ਜਿਹੜਾ ਹੋਰ ਵਧਾਵਾ ਦਿੰਦੇ ਨੇ। ਸੋ ਇਹ ਇੱਕ ਬਹੁਤ ਵੱਡੀ ਜਿਹੜੀ ਸਮੱਸਿਆ ਆ, ਇਸ ਦੇ ਵਿੱਚ ਲੰਘਦੀ ਆ ਰਹੀ ਆ। ਕੱਲ੍ਹ ਇੱਕ ਹੋਰ ਜਿਹੜੀ ਹਰਜੋਤ ਸਿੰਘ ਦੀ ਰਿਪੋਰਟ ਆਈ ਸੀ ਵੀ ਕਿਸ ਤਰੀਕੇ ਨਾਲ ਫੇਸਬੁੱਕ ਨੇ ਜਿਹੜੇ ਆਪਣੇ ਵੀਆਈਪੀਜ਼ ਇੱਕ ਹਿਸਾਬ ਦੇ ਨਾਲ ਕਲਾਇੰਟੈਲ ਕਹਿ ਲਓ ਜਾਂ ਜਿਹੜੇ ਉਹਨਾਂ ਦੇ ਯੂਜ਼ਰਸ ਆ, ਉਹਨਾਂ ਦੀਆਂ ਜਿਹੜੀਆਂ ਕੀਤੀਆਂ ਹੋਈਆਂ ਗੱਲਾਂ ਆ, ਉਹਨਾਂ ਨੂੰ ਅੱਖੋਂ ਪਰੋਖੇ ਹੀ ਜਿਹੜਾ ਉਹ ਕਰੀ ਰੱਖਿਆ। ਦੂਜਿਆਂ ਦੇ ਉੱਤੇ ਉਹ ਬਹੁਤ ਜਲਦੀ ਜਿਹੜੀਆਂ ਕਮਿਊਨਿਟੀ ਗਾਈਡਲਾਈਨਸ ਤੇ ਹੋਰ ਗਾਈਡਲਾਈਨਸ ਦੇ ਤਹਿਤ ਕਾਰਵਾਈ ਕਰਦੇ ਰਹੇ, ਪਰ ਕਈ ਜਿਹੜੇ ਲੋਕ ਆ ਉਹ ਚਾਹੇ ਕੁਛ ਵੀ ਬੋਲਦੇ ਰਹੇ, ਸੱਚ ਝੂਠ ਜਿੱਦਾਂ ਵੀ ਆ, ਉਹਨਾਂ ਉੱਤੇ ਕਿਸੇ ਤਰੀਕੇ ਦੀ ਫੇਸਬੁੱਕ ਨੇ ਕੋਈ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ। ਤੇ ਇਹ ਜਿਹੜੀ ਚੀਜ਼ ਆ, ਉਹਨਾਂ ਨੇ ਖੁਦ ਹੀ ਆਪਣਾ ਜਿਹੜਾ ਇੱਕ ਓਵਰਸਾਈਟ ਬੋਰਡ ਆ ਬਣਾਇਆ ਸੀਗਾ, ਉਹਨਾਂ ਤੋਂ ਹੀ ਜਿਹੜੇ ਉਹ ਦਸਤਾਵੇਜ਼ ਆ ਉਹ ਲੁਕਾ ਕੇ ਰੱਖੇ ਸੀਗੇ। ਸੋ ਹੁਣ ਫੇਸਬੁੱਕ ਹੁਣ ਚਾਹੇ ਨਾਮ ਜਿਹੜਾ ਉਹ ਆਪਣਾ ਜਿਹੜਾ ਮਰਜ਼ੀ ਹੁਣ ਕੰਪਨੀ ਉਹ ਬਦਲ ਲਵੇ, ਪਰ ਲੋਕਾਂ ਦੀਆਂ ਅੱਖਾਂ ਦੇ ਵਿੱਚ ਕਾਫੀ ਹੱਦ ਤੱਕ ਇਹ ਹੁਣ ਗਿਰ ਚੁੱਕੀ ਆ। ਅਗਲੀ ਖਬਰ ਜਿਹੜੀ ਆ, ਕਹਿੰਦੇ ਵੀ ਇੱਕ ਬਹੁਤ ਹੀ ਡੈਡਲੀ ਬੈਕਟੀਰੀਆ, ਜਿਹੜਾ ਖਤਰਨਾਕ ਬੈਕਟੀਰੀਆ ਆ, ਉਹ ਵਾਲਮਾਰਟ ਦੇ ਉੱਤੇ ਪ੍ਰੋਡਕਟ ਜਿਹੜਾ ਸੈੱਲ ਕੀਤਾ ਜਾ ਰਿਹਾ, ਅਰੋਮਾ ਥੈਰੇਪੀ ਪ੍ਰੋਡਕਟ, ਉਹਦੇ ਵਿੱਚੋਂ ਲੱਭਿਆ ਹੈਗਾ। ਇਹ ਜਿਹੜੀ ਸਪਰੇਅ ਆ ਅੰਡਰ ਬੈਟਰ ਹੋਮਸ ਐਂਡ ਗਾਰਡਨ ਬ੍ਰਾਂਡ ਦੇ ਅੰਡਰ ਸੈੱਲ ਕੀਤੀ ਜਾਂਦੀ ਆ, ਤੇ ਇਹਦੇ ਵਿੱਚੋਂ ਕਹਿੰਦੇ ਰੇਅਰ ਬੈਕਟੀਰੀਅਲ ਇਲਨੈਸ ਹੋਈ ਆ। 2 ਲੋਕਾਂ ਦੀ ਮੌਤ ਹੋ ਗਈ ਆ ਤੇ 2 ਜਾਣੇ ਬਹੁਤ ਬੁਰੀ ਤਰ੍ਹਾਂ ਬਿਮਾਰ ਆ। ਜਾਰਜੀਆ, ਕੈਂਸਸ, ਮਿਨੇਸੋਟਾ ਤੇ ਟੈਕਸਸ ਏਰੀਏ ਦੇ ਵਿੱਚ ਇਹ ਕੇਸ ਜਿਹੜੇ ਆ ਫਾਈਂਡ ਹੋਏ ਹੈਗੇ ਆ। ਕਹਿੰਦੇ ਭਈ ਇਹ ਜਿਹੜਾ ਅਰੋਮਾ ਥੈਰੇਪੀ ਰੂਮ ਸਪਰੇਅ ਆ, ਇਹਦੇ ਵਿੱਚ ਜਿਹੜੇ ਆ ਬੈਕਟੀਰੀਆ ਸੀ, ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਕੀਤਾ। 4000 ਦੇ ਕਰੀਬ ਜਿਹੜੀਆਂ ਬੋਟਲਸ ਇਹ ਸਟੋਰਾਂ ਤੇ ਸੀਗੀਆਂ, ਇਹਨਾਂ ਸਾਰੀਆਂ ਨੂੰ ਹੁਣ ਪਿਕ ਕਰ ਲਿਆ ਗਿਆ ਹੈਗਾ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਫਰੈਜ਼ਨੋ ਦੇ ਵਿੱਚ ਵਨ ਸਟਾਪ ਸ਼ਾਪ, ਕਹਿੰਦੇ ਵੀ ਬਹੁਤ ਸਾਰੇ ਜਿਹੜੇ ਚੈਲੰਜਸ ਬਹੁਤ ਸਾਰੇ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ, ਚਾਹੇ ਉਹਦੇ ਵਿੱਚ ਹਾਊਸਿੰਗ ਆ, ਫੋਸਟਰ ਕੇਅਰ ਆ, ਹੰਗਰ ਆ, ਐਡਿਕਸ਼ਨ ਆ, ਤੇ ਹੋਰ ਜਿਹੜੇ ਕ੍ਰਾਈਸਿਸ ਹੈਗੇ ਆ, ਉਹਨਾਂ ਦੇ ਲਈ ਇੱਕ ਨਵੀਂ ਜਿਹੜੀ ਬਿਲਡਿੰਗ ਆ ਉਹ ਆ ਰਹੀ ਆ। $30 ਮਿਲੀਅਨ ਦਾ ਇਹ ਜਿਹੜਾ ਸ਼ੈਲਟਰ ਤੇ ਐਮਰਜੈਂਸੀ ਸਰਵਿਸਿਜ਼ ਹੱਬ ਜਿਹੜਾ ਹੈ ਉਹ ਫਰੈਜ਼ਨੋ ਦੇ ਵਿੱਚ ਆਉਣ ਜਾ ਰਿਹਾ ਆ। ਜਿੱਥੇ ਕਿ ਪਹਿਲਾਂ ਸਿਆਰਾ ਹਸਪੀਟਲ ਸਾਈਟ ਹੁੰਦੀ ਸੀ, ਉੱਥੇ ਹੁਣ $30 ਮਿਲੀਅਨ ਦਾ ਇਹ ਫਰੈਜ਼ਨੋ ਮਿਸ਼ਨ ਦਾ ਜਿਹੜਾ ਕਹਿੰਦੇ ਵੀ ਹੁਣ ਤੱਕ ਦਾ ਸਭ ਤੋਂ ਐਂਬੀਸ਼ੀਅਸ ਪ੍ਰੋਜੈਕਟ ਜਿਹੜਾ ਹੋਊਗਾ 72 ਸਾਲ ਦੇ ਇਤਿਹਾਸ ਦੇ ਵਿੱਚ। 9 ਏਕੜ ਦੇ ਵਿੱਚ ਇਹ ਫੈਲਿਆ ਹੋਊਗਾ, ਜਿਸ ਦੇ ਵਿੱਚ ਕਹਿੰਦੇ 20 ਵੱਖ-ਵੱਖ ਨਾਨ ਪ੍ਰੋਫਿਟਸ ਇੱਕੋ ਹੀ ਛੱਤ ਹੇਠਾਂ ਜਿਹੜੀਆਂ ਹੋਣਗੀਆਂ, ਜਿਨ੍ਹਾਂ ਵਿੱਚ ਟਰਾਮਾ ਕੇਅਰ, ਐਡਿਕਸ਼ਨ ਰਿਕਵਰੀ, ਫੂਡ ਐਂਡ ਹੋਰ ਕਈ ਅਸਿਸਟੈਂਸ ਜਿਹੜੀ ਉਹ ਦਿੱਤੇ ਜਾਣਗੇ। ਤੇ ਇਸ ਦੇ ਵਿੱਚ 77 ਪਰਿਵਾਰਾਂ ਨੂੰ ਸ਼ਰਨ ਦੇਣ ਦੀ ਥਾਂ ਵੀ ਜਿਹੜੀ ਆ ਉਹ ਰੱਖੀ ਜਾਵੇਗੀ। ਸੋ ਇਹ ਹੁਣ ਇੱਕ ਕਾਫੀ ਵੱਡਾ ਜਿਹੜਾ ਉਹ ਪ੍ਰੋਜੈਕਟ ਰੱਖਿਆ ਗਿਆ ਆ। ਫਰੈਜ਼ਨੋ ਮੇਅਰ ਜਿਹੜੇ ਜੈਰੀ ਡਾਇਰ ਹੈਗੇ ਆ, ਸੋ ਉਹਨਾਂ ਨੇ ਵੀ ਇਸ ਦੇ ਬਾਰੇ ਜਾਣਕਾਰੀ ਦਿੱਤੀ। ਕਹਿੰਦੇ ਵੀ ਜਿਹੜਾ ਸਿਟੀ ਸੈਂਟਰ ਆ 2022 ਦੇ ਅਖੀਰ ਤੱਕ ਤਿਆਰ ਹੋਣ ਦੇ ਜਿਹੜੇ ਪ੍ਰੋਜੈਕਸ਼ਨਸ ਆ ਉਹ ਕਰ ਰਹੇ ਆ। ਅਗਲੀ ਖਬਰ ਲਿਫਟ ਦੇ ਸੰਬੰਧ ਦੇ ਵਿੱਚ ਆ। ਕਹਿੰਦੇ ਪਈ ਲਿਫਟ ਨੇ ਅੱਜ ਜਿਹੜਾ ਡਾਟਾ ਰਿਲੀਜ਼ ਕੀਤਾ ਹੈ, ਉਹਦੇ ਮੁਤਾਬਕ ਪਿਛਲੇ 3 ਸਾਲਾਂ ਦੇ ਵਿੱਚ ਜਿਹੜੇ ਲੋਕਾਂ ਨੇ ਲਿਫਟ ਲਈ ਆ, ਉਹਨਾਂ ਦੇ 360 ਜਾਣਿਆਂ ਦੇ ਰੇਪ ਹੋਏ ਆ ਪਿਛਲੇ 3 ਸਾਲਾਂ ਦੇ ਵਿੱਚ। 10 ਜਾਣਿਆਂ ਦੀ ਮੌਤ ਹੋਈ ਆ ਤੇ 4100 ਦੇ ਕਰੀਬ ਸੈਕਸ਼ੂਅਲ ਅਸੌਲਟ ਜਿਹੜੇ ਹੋਏ ਹੈਗੇ ਆ। ਸੋ ਇਹ ਬਹੁਤ ਵੱਡਾ ਫਿਗਰ ਆ। ਸੈਨ ਫਰਾਂਸਿਸਕੋ ਬੇਸਡ ਕੰਪਨੀ ਆ, ਜਿਨ੍ਹਾਂ ਨੇ ਕਮਿਊਨਿਟੀ ਸੇਫਟੀ ਰਿਪੋਰਟ ਇਹ ਜਿਹੜੀ ਰਿਲੀਜ਼ ਕੀਤੀ ਆ। ਤੇ ਇਹ ਜਿਹੜੀਆਂ ਊਬਰ ਜਾਂ ਲਿਫਟ ਆ, ਇਹਨਾਂ ਕੱਲੀ ਕੰਪਨੀ ਦਾ ਉਹਨੇ ਜਿਹੜਾ ਡਾਟਾ ਆ ਉਹ ਰਿਲੀਜ਼ ਕੀਤਾ। ਅੱਜ ਜਿਹੜਾ ਆ ਉਹਨਾਂ ਨੇ ਲਿਫਟ ਦਾ ਡਾਟਾ ਰਿਲੀਜ਼ ਕੀਤਾ, ਉਹਦੇ 'ਚ ਇਹ ਜਿਹੜੇ ਫਿਗਰਸ ਆਏ ਆ। ਜੀ। ਹਰਜੋਤ ਸਿੰਘ ਜੀ, ਜਿਹੜੇ ਹਾਲੀਵੁੱਡ ਦਾ ਇੱਕ ਕਾਫੀ ਮਸ਼ਹੂਰ ਸਿਤਾਰਾ ਜਿਹੜਾ ਐਲਕ ਬਾਲਡਵਿਨ, ਜਿਸ ਦੇ ਕੱਲ ਇੱਕ ਸੈੱਟ ਦੇ ਉੱਤੇ
ਸ਼ੂਟਿੰਗ ਦੇ ਦੌਰਾਨ ਜਿਹੜਾ ਕਹਿੰਦੇ ਵੀ ਐਕਸੀਡੈਂਟਲ ਡਿਸਚਾਰਜ ਗੋਲੀ ਜਿਹੜੀ ਉਹ ਚੱਲੀ ਤੇ ਜਿਸ ਦੇ ਵਿੱਚ ਉੱਥੇ ਦੀ ਇੱਕ ਜਿਹੜੀ ਸਿਨੇਮੈਟੋਗ੍ਰਾਫਰ ਸੀਗੀ ਉਸ ਦੀ ਮੌਤ ਹੋ ਗਈ ਸੀ। ਤੇ ਅੱਜ ਉਸਨੇ ਸਟੇਟਮੈਂਟ ਜਿਹੜੀ ਕਹਿੰਦੇ ਰਿਲੀਜ਼ ਕੀਤੀ, ਕਹਿੰਦੇ ਵੀ ਮੈਂ ਪੂਰੀ ਤਰ੍ਹਾਂ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਸਾਥ ਜਿਹੜਾ ਉਹ ਦੇ ਰਿਹਾ ਆ। ਮੁੱਢਲੀ ਜਿਹੜੀ ਜਾਣਕਾਰੀ ਦੇ ਵਿੱਚ ਇਹ ਪਤਾ ਲੱਗ ਰਿਹਾ ਆ, ਕਹਿੰਦੇ ਵੀ ਇਹ ਜਿਹੜੀ ਪ੍ਰੋਪ ਗਨ ਵਰਤੀ ਜਾ ਰਹੀ ਸੀ ਇਸ ਦੇ ਵਿੱਚ ਲਾਈਵ ਜਿਹੜੀ ਆ ਅਸਲੀ ਗੋਲੀ ਸੀਗੀ ਇੰਸਟੈਡ ਆਫ ਜਿਹੜੀ ਖਾਲੀ ਗੋਲੀ ਹੁੰਦੀ ਆ ਉਸ ਦੀ ਬਜਾਏ। ਸੋ ਉਸ ਦੀ ਹੁਣ ਜਾਂਚ ਜਿਹੜੀ ਉਹ ਚੱਲ ਰਹੀ ਹੈਗੀ ਆ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਬਹੁਤੇ ਜਿਹੜੇ ਇੱਥੇ ਕੰਮ ਕਰਦੇ ਨੇ ਇਸ ਇੰਡਸਟਰੀ ਦੇ ਵਿੱਚ ਉਹ ਜਿਹੜੇ ਯੂਨੀਅਨਾਈਜ਼ਡ ਹੈਗੇ ਆ। ਪਰ ਹੁਣ ਜਿਹੜਾ ਦੱਸਿਆ ਜਾ ਰਿਹਾ ਵੀ ਜਿਸ ਬੰਦੇ ਨੇ ਇਹ ਪ੍ਰੋਪ ਗਨ ਭਰੀ ਸੀਗੀ ਉਹ ਯੂਨੀਅਨ ਦੇ ਨਾਲ ਜਿਹੜਾ ਉਹ ਕੰਮ ਨਹੀਂ ਸੀ ਕਰਦਾ। ਸੋ ਇਹ ਹੁਣ ਕਾਫੀ ਵੱਡਾ ਜਿਹੜਾ ਇਸ ਟਾਈਮ ਜਿਹੜਾ ਉਹ ਸਵਾਲ ਜਿਹੜਾ ਉਹ ਬਣਦਾ ਜਾ ਰਿਹਾ ਆ ਵੀ ਇਹ ਇੰਨੀ ਵੱਡੀ ਜਿਹੜੀ ਕੁਤਾਹੀ ਆ ਉਹ ਵਰਤੀ ਕਿੱਦਾਂ। ਜਿਹੜੀ ਹੈਲੀਆਨਾ ਹਚਿਨਸ 42 ਸਾਲਾਂ ਦੀ ਡਾਇਰੈਕਟਰ ਆਫ ਫੋਟੋਗ੍ਰਾਫੀ ਸੀ ਉਸ ਦੀ ਤਾਂ ਮੌਤ ਹੋ ਗਈ ਆ ਤੇ ਜਿਹੜੀ ਉੱਦਾਂ ਮੂਵੀ ਦੀ ਡਾਇਰੈਕਟਰ ਸੀਗੀ ਜੋਲ ਸੋਜ਼ਾ ਜਿਹੜੇ ਆ ਉਹ ਵੀ ਕਹਿੰਦੇ ਇੰਜਰਡ ਜਿਹੜੇ ਇਸ ਟਾਈਮ ਹੋਏ ਆ, ਜਿਹੜੇ ਕਿ ਇਸ ਟਾਈਮ ਜ਼ੇਰੇ ਇਲਾਜ ਦੱਸੇ ਜਾ ਰਹੇ ਨੇ। ਇਹਨਾਂ ਨੇ ਜਿਹੜਾ ਸ਼ੌਕ ਸੈਡਨੈਸ ਜਿਹੜੀ ਹੈ ਕਹਿੰਦੇ ਆ ਵੀ ਇਸ ਟ੍ਰੈਜਿਕ ਐਕਸੀਡੈਂਟ ਦੇ ਉੱਤੇ ਬਰਡਵਨ ਨੇ ਜ਼ਾਹਰ ਕੀਤੀ ਆ। ਅਗਲੀ ਖਬਰ ਮੀਂਹ ਦੇ ਸੰਬੰਧ ਦੇ ਵਿੱਚ ਆ। ਕਹਿੰਦੇ ਵੀ ਮੀਂਹ ਤਾਂ ਜ਼ਰੂਰ ਕੈਲੀਫੋਰਨੀਆ 'ਚ ਆ ਰਿਹਾ, ਪਰ ਬੇ ਏਰੀਆ ਦੇ ਵਿੱਚ ਕਹਿੰਦੇ ਵੀ ਟਿਕ ਟਾਈਮ ਬੌਂਬ ਆ ਸਕਦਾ। ਟਿਕ ਟਾਈਮ ਬੌਂਬ ਦਾ ਮਤਲਬ ਇਹ ਆ, ਉਹ ਜਿਹੜੇ ਛੋਟੇ ਛੋਟੇ ਭੱਬੂ ਜਿਹੇ ਹੁੰਦੇ ਆ, ਉਹ ਬਹੁਤ ਮਿਲੀਅਨਸ ਗਿਣਤੀ ਵਿੱਚ ਆ ਸਕਦੇ। 40 ਦੇ ਕਰੀਬ ਜਿਹੜੇ ਰਿਸਰਚਰਸ ਆ ਉਹਨਾਂ ਨੇ ਇਹਨਾਂ ਦੀ ਲਿਸਟ ਤਿਆਰ ਕੀਤੀ ਆ। ਟਿਕ ਰਿਸਰਚਰ ਡੈਨ ਸਲਕਲਡ ਜਿਹੜੇ ਆ ਉਹਨਾਂ ਨੇ ਦੱਸਿਆ ਵੀ 40 ਦੇ ਕਰੀਬ ਇਹ ਛੋਟੇ ਛੋਟੇ ਜਿਹੜੇ ਜਿਹਨਾਂ ਨੂੰ ਆਪਾਂ ਭੱਬੂ ਕਹਿ ਦਿੰਦੇ ਜਾਂ ਛੋਟੇ ਛੋਟੇ ਜਾਨਵਰ ਆ, ਤੇ ਜਿਨ੍ਹਾਂ 'ਚੋਂ 6 ਜਾਣੇ ਜਿਹੜੇ ਆ ਹਿਊਮਨ ਦਾ ਬਲੱਡ ਸਕ ਕਰਦੇ ਆ। ਸੋ ਇਹ ਜ਼ਰੂਰ ਹੁਣ ਆਪਾਂ ਨੂੰ ਸਾਰਿਆਂ ਨੂੰ ਧਿਆਨ ਰੱਖਣਾ ਪੈਣਾ ਆ। ਛੋਟੇ ਛੋਟੇ ਆਪਾਂ ਦੇਖੀਆਂ ਹੀ ਹੋਣੀਆਂ ਲਾਲ ਜਿਹੜੇ ਭੱਬੂ ਜਿਹੇ ਹੁੰਦੇ ਆ, ਉਹਨਾਂ ਤੋਂ ਬਚਣ ਦੀ ਬਹੁਤ ਜ਼ਰੂਰਤ ਆ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਤੁਸੀਂ ਮੀਂਹ ਦੀ ਗੱਲ ਕੀਤੀ ਸੀ, ਕਹਿੰਦੇ ਵੀ ਐਟਮੋਸਫੇਰਿਕ ਜਿਹੜਾ ਰਿਵਰ ਸਟਾਰਮ ਆ ਉਸ ਦੇ ਕਰਕੇ ਕਈ ਥਾਵਾਂ ਦੇ ਉੱਤੇ ਫਲੈਸ਼ ਫਲੱਡ ਜਿਹੜੇ ਵਾਚ ਆ ਉਹ ਇਸ਼ੂ ਕੀਤੇ ਗਏ ਆ ਰਿਹਾ ਐਤਵਾਰ ਪਰਸੋਂ ਦਾ ਜਿਹੜਾ ਦਿਨ ਆ, ਕਹਿੰਦੇ ਵੀ ਇਸ ਦਿਨ ਕਾਫੀ ਜਿਹੜਾ ਉਹ ਮੀਂਹ ਪਵੇਗਾ। ਪਿਛਲੇ 2 ਸਾਲਾਂ ਦੇ ਵਿੱਚ ਕਹਿੰਦੇ ਵੈਟੈਸਟ ਡੇ, ਸਭ ਤੋਂ ਜ਼ਿਆਦਾ ਮੀਂਹ ਵਾਲਾ ਦਿਨ ਉਹ ਹੋ ਸਕਦਾ ਆ। ਨਦਰਨ ਬੇ ਦੇ ਵਿੱਚ 9 ਇੰਚ ਤੱਕ ਤੇ ਸੈਂਟਾ ਕਰੂਜ਼ ਮਾਊਂਟੇਨਸ ਦੇ ਵਿੱਚ 5 ਇੰਚ ਤੱਕ ਤੇ ਬੇ ਏਰੀਏ ਦੇ ਇਲਾਕੇ ਦੇ ਵਿੱਚ 1 ਤੋਂ 3 ਇੰਚ ਤੱਕ ਇਹ ਮੀਂਹ ਪੈ ਸਕਦਾ। ਇਨਫੈਕਟ ਹੁਣ ਜਦੋਂ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਇੱਥੇ ਫ੍ਰੈਜ਼ਨੋ ਦੇ ਵਿੱਚ ਵੀ ਕਿਣਮਿਣ ਜਿਹੜੀ ਆ ਉਹ ਦੇਖੀ ਗਈ ਹੈ। ਉੱਦਾਂ ਪਹਿਲਾਂ ਸ਼ਨੀਚਰ ਸੋਮਵਾਰ ਜਿਹੜਾ ਉਹ ਦੱਸਿਆ ਗਿਆ ਸੀਗਾ ਵੀ ਮੀਂਹ ਜਿਹੜਾ ਉਹ ਪਵੇਗਾ। ਚਲੋ ਜੇ ਥੋੜਾ ਚਿਰ ਪਹਿਲਾਂ ਵੀ ਆ ਜਾਵੇ ਤਾਂ ਕੋਈ ਮਾੜੀ ਗੱਲ ਨਹੀਂ, ਘੱਟਾ ਘੁੱਟਾ ਵੀ ਬਹਿ ਜਾਂਦਾ, ਪੋਲਿਊਸ਼ਨ ਵੀ ਥੋੜਾ ਜਿਹੜਾ ਉਹ ਕਲੀਅਰ ਹੋ ਜਾਂਦਾ ਆ। ਵੈਸੇ ਵੀ ਹੁਣ ਮੀਂਹ ਦੀ ਕਹਿੰਦੇ ਖਾਸੀ ਜਿਹੜੀ ਜ਼ਰੂਰਤ ਹੈਗੀ ਆ, ਜਿਸ ਹਿਸਾਬ ਦੇ ਨਾਲ ਖਾਸ ਕਰਕੇ ਕੈਲੀਫੋਰਨੀਆ ਤੇ ਵੈਸਟਰਨ ਜਿਹੜਾ ਇਸ ਟਾਈਮ ਅਮਰੀਕਾ ਆ ਉਹ ਲੰਘ ਰਿਹਾ ਸੋਕੇ ਦੇ ਵਿੱਚੋਂ। ਜਿੰਨਾ ਵੀ ਮੀਂਹ ਪੈ ਜਾਵੇ ਓਨਾ ਹੀ ਜਿਹੜਾ ਉਹ ਘੱਟ ਹੈਗਾ ਆ। ਤੇ ਜਿੱਦਾਂ ਪਹਿਲਾਂ ਵੀ ਆਪਾਂ ਦੱਸਦੇ ਰਹੇ ਹਾਂ, ਚਿਰਾਂ ਬਾਅਦ ਪਏ ਮੀਂਹ ਤੋਂ ਬਾਅਦ ਦੇ ਵਿੱਚ ਤਿਲਕਣ ਬਹੁਤ ਜ਼ਿਆਦਾ ਹੁੰਦੀ ਆ, ਗੱਡੀਆਂ ਸਕਿੱਡ ਬਹੁਤ ਕਰਦੀਆਂ ਹੁੰਦੀਆਂ, ਤੇਲ ਬਹੁਤ ਜ਼ਿਆਦਾ ਹੁੰਦਾ ਆ ਜਿਹੜੀਆਂ ਆ ਰੋਡਸ ਦੇ ਉੱਤੇ। ਸੋ ਆਪਣੀ ਜਿਹੜੀ ਸਪੀਡ ਆ ਉਸ ਨੂੰ ਆਮ ਦੇ ਨਾਲੋਂ ਥੋੜੀ ਜੀ ਧੀਮੇ ਗਤੀ ਦੇ ਵਿੱਚ ਜਿਹੜਾ ਉਹ ਚੱਲਣ ਦੀ ਜ਼ਰੂਰਤ ਹੈਗੀ ਆ। ਸਿਟੀ ਆਫ ਬੇਕਰਸਫੀਲਡ ਕਾਫੀ ਜ਼ਿਆਦਾ ਮਨੀ ਜਿਹੜਾ ਆ ਉਹ ਬਾਈਕਰਸ ਲੇਨ ਦੇ ਲਈ ਸਪੈਂਡ ਕਰਨ ਜਾ ਰਹੀ ਆ। ਆਪਾਂ ਦੇਖਿਆ ਵੀ ਕੈਲੀਫੋਰਨੀਆ ਦੇ ਵਿੱਚ ਤਾਂ ਆਪਾਂ ਕਹਿ ਸਕਦੇ ਹਾਂ ਬਿਲਕੁਲ ਬੇ ਏਰੀਏ ਦੇ ਵਿੱਚ ਫ੍ਰਿਜ਼ਨੋ 'ਚ ਈਵਨ ਸੈਕਰਾਮੈਂਟੋ ਸਾਈਡ ਵੀ ਬਹੁਤ ਸਾਰੀਆਂ ਜਿਹੜੀਆਂ ਸਟਰੀਟਸ ਆ ਉਹਨਾਂ ਦੇ ਨਾਲ ਜਿਹੜੀ ਆ ਬਾਈਕ ਲੇਨ ਬਣਾਈ ਜਾ ਰਹੀ ਹੈਗੀ ਆ, ਜਾਂ ਕਈਆਂ 'ਤੇ ਬਣ ਗਈ ਹੈਗੀ ਆ। ਸੋ ਸਿਟੀ ਆਫ ਬੇਕਰਸਫੀਲਡ ਨੇ ਵੀ ਇਹ ਜਿਹੜਾ ਪ੍ਰੋਜੈਕਟ ਆ ਉਹਨਾਂ ਨੂੰ ਫੰਡ ਕੀਤਾ ਗਿਆ ਆ। ਉਹ ਕਹਿੰਦੇ ਵੀ ਅਸੀਂ ਬਾਈਸਾਈਕਲ ਦੇ ਲਈ ਤੇ ਪੈਡੈਸਟਰੀਅਨ ਦੋਨਾਂ ਦੇ ਲਈ ਜਿਹੜੀਆਂ ਲੇਨਸ ਆ ਵੱਖ-ਵੱਖ ਜਿਹੜੀਆਂ ਸਟਰੀਟਾਂ ਆ ਉਹਨਾਂ ਦੇ ਉੱਤੇ ਬਣਾਉਣ ਜਾ ਰਹੇ ਆ। ਜੀ। ਫ੍ਰੈਜ਼ਨੋ ਦੇ ਵਿੱਚ ਇੱਕ ਮਾੜੀ ਘਟਨਾ ਵਾਪਰੀ ਆ। ਵਿੰਕੋ ਦੇ ਉੱਤੇ ਇੱਕ ਕਲਰਕ ਨੂੰ ਕਹਿੰਦੇ ਆ ਗੋਲੀ ਜਿਹੜੀ ਉਹ ਮਾਰ ਦਿੱਤੀ ਗਈ। ਬੀਅਰ ਦੀ ਚੋਰੀ ਦੇ ਦੌਰਾਨ ਕਹਿੰਦੇ ਆ ਵੀ ਇਹ ਗੋਲੀ ਦੀ ਘਟਨਾ ਜਿਹੜੀ ਉਹ ਵਾਪਰੀ ਆ ਪੀਚ ਐਵਨਿਊ ਕਿੰਗਸ ਕੈਨੀਅਨ ਬੁਲੇਵਾਰਡ ਦੇ ਉੱਤੇ। ਇਹ ਜਿਹੜਾ ਵਿੰਕੋ ਸੀਗਾ ਉੱਥੇ ਇਹ ਘਟਨਾ ਵਾਪਰੀ ਆ ਤੇ ਕਹਿੰਦੇ ਵੀ ਇਸ ਟਾਈਮ ਉਹ ਬੁਰੀ ਤਰ੍ਹਾਂ ਜਿਹੜਾ ਕਲਰਕ ਆ ਉਹ ਜ਼ਖਮੀ ਦੱਸਿਆ ਜਾ ਰਿਹਾ ਹੈਗਾ ਆ।
ਸਾਊਥ ਈਸਟ ਫ੍ਰੈਜ਼ਨੋ ਦੇ ਵਿੱਚ ਇਹ ਗੋਲੀਬਾਰੀ ਦੀ ਘਟਨਾ ਵਾਪਰੀ ਆ। ਜੀ। ਸਟਾਕਟਨ ਯੂਨੀਵਰਸਿਟੀ ਦੇ ਵਿੱਚ ਇੱਕ ਜਿਹੜੀ ਬਿਲਡਿੰਗ ਆ ਉਹ ਡੈਡੀਕੇਟ ਕੀਤੀ ਗਈ ਆ। ਉਹ ਜਿਹੜੇ ਲੋਕਾਂ ਨੇ ਉਹਨਾਂ ਨੂੰ $8 ਮਿਲੀਅਨ ਦੀ ਜਿਹੜੀ ਡੋਨੇਸ਼ਨ ਦਿੱਤੀ ਸੀ। ਸੋ ਯੂਨੀਵਰਸਿਟੀ ਨੇ ਅਟਲਾਂਟਿਕ ਸਿਟੀ ਅਕੈਡਮਿਕ ਸੈਂਟਰ ਅਤੇ ਹੈਲਥ ਸਾਇੰਸ ਬਿਲਡਿੰਗ ਜਿਹੜਾ ਮੇਨ ਗੈਲੋਵੇ ਕੈਂਪਸ ਹੈਗਾ ਸਟਾਕਟਨ ਦੇ ਵਿੱਚ, ਉਸ ਨੂੰ ਜਿਹੜਾ ਆ ਡੈਡੀਕੇਟ ਕੀਤਾ ਹੈਗਾ ਜੌਨ ਐਫ ਸਕਾਰਪਾ ਦੇ ਨਾਮ ਦੇ ਅੰਡਰ। ਜੀ, ਤੇ ਹਰਜੋਤ ਸਿੰਘ ਜੀ, ਜਿੱਦਾਂ ਆਪਾਂ ਗੱਲ ਹੀ ਕਰ ਰਹੇ ਸੀ ਨਾ ਵੀ ਸ਼ਾਇਦ ਮੀਂਹ ਦੇ ਨਾਲ ਸੋਕੇ ਨੂੰ ਥੋੜ੍ਹਾ ਜਿਹੜਾ ਪ੍ਰਭਾਵ ਜਿਹੜਾ ਪਵੇ, ਪੋਜ਼ੀਟਿਵ ਪ੍ਰਭਾਵ ਪਵੇ ਵੀ ਸੋਕਾ ਜਾਵੇ, ਪਰ ਕਈ ਮੀਟੀਓਰੋਲੋਜਿਸਟ ਇਹ ਹੁਣ ਕਹਿ ਰਹੇ ਆ ਵੀ ਚਾਹੇ ਫਲੈਸ਼ ਫਲੱਡ ਦੀਆਂ ਜਿਹੜੀਆਂ ਵਾਚ ਉਹਨਾਂ ਨੇ ਕੀਤੀ ਆ, ਪਰ ਕਹਿੰਦੇ ਵੀ ਸ਼ਾਇਦ ਇੰਨਾ ਮੀਂਹ ਨਹੀਂ ਪਊਗਾ ਵੀ ਜਿਹੜੇ ਸੋਕੇ ਤੋਂ ਆਪਾਂ ਨੂੰ ਰਾਹਤ ਮਿਲੇ, ਕਿਉਂਕਿ ਕਾਰਨ ਇਹ ਆ ਵੀ ਰਿਕਾਰਡ ਤੋੜ ਲੈਵਲ ਦੇ ਉੱਤੇ ਘੱਟ ਨੇ ਇਸ ਟਾਈਮ ਜਿਹੜੇ ਰੈਜ਼ਰਵਾਇਰ ਕੈਲੀਫੋਰਨੀਆ ਦੇ ਵਿੱਚ, ਤੇ ਕਾਫੀ ਜ਼ਿਆਦਾ ਮੀਂਹ ਜਿਹੜਾ ਇਸ ਟਾਈਮ ਚਾਹੀਦਾ ਆ ਉਹਨਾਂ ਮੁੜ ਦੁਬਾਰਾ ਜਿਹੜਾ ਉਹਨਾਂ ਨੂੰ ਭਰਨ ਦੇ ਲਈ। ਪਰ ਚਲੋ ਆਪਾਂ ਉਮੀਦ ਰੱਖਦੇ ਹਾਂ ਵੀ ਜ਼ਿਆਦਾ ਮੀਂਹ ਜਿਹੜਾ ਹੋਰ ਆਵੇ, ਸਨੋ ਸਟਾਰਮਸ ਜਿਹੜੇ ਸਿਆਰਾਸ ਦੇ ਵਿੱਚ ਉੱਧਰਲੇ ਪਾਸੇ ਆਉਣਗੇ, ਕਿਉਂਕਿ ਉਹੀ ਪਿਘਲ ਕੇ ਬਾਅਦ ਦੇ ਵਿੱਚ ਰੈਜ਼ਰਵਾਇਰਸ ਦੇ ਵਿੱਚ ਉਹ ਆਉਂਦਾ ਹੈਗਾ ਆ। ਜੀ ਤੇ ਬਿਲਕੁਲ, ਬਹੁਤ ਸਮਾਂ ਸਾਰੇ ਵੀ ਜਿਹੜੇ ਜੀ ਟਾਊਨ ਹੈਗੇ ਆ ਉਹਨਾਂ 'ਚ ਸੋਕਾ ਪੈ ਰਿਹਾ। ਆਪਾਂ ਦੱਸਿਆ ਸੀ ਵੀ ਕਿਸ ਤਰ੍ਹਾਂ ਫ੍ਰਿਜ਼ਨੋ ਏਰੀਏ ਦੇ ਵਿੱਚ ਕਈ ਏਰੀਏ ਆ ਜਿਹੜੇ ਪੇਂਡੂ ਏਰੀਏ, ਉੱਥੇ ਪੂਰੀ ਤਰ੍ਹਾਂ ਸੋਕਾ ਪੈ ਰਿਹਾ। ਪਾਣੀ ਜਿਹੜਾ ਆ ਬਹੁਤ ਡੂੰਘਾ ਜਾ ਰਿਹਾ ਹੈਗਾ। ਇਸੇ ਤਰ੍ਹਾਂ ਅੱਜ ਇੱਕ ਮਰੀਨ ਕਾਉਂਟੀ ਤੋਂ ਵੀ ਖਬਰ ਆ ਰਹੀ ਆ ਵੀ ਇੱਥੇ ਵੀ ਮਰੀਨ ਕਾਉਂਟੀ ਦੇ ਵਿੱਚ ਇੱਕ ਜਿਹੜਾ ਸ਼ਹਿਰ ਆ, ਉੱਥੇ ਜਿਹੜੀ ਪਾਣੀ ਦੀ ਬਹੁਤ ਜ਼ਿਆਦਾ ਕਿੱਲਤ ਆ। ਹਾਲਾਂਕਿ ਕਹਿੰਦੇ ਵੀ ਬਹੁਤ ਹੀ ਅਮੀਰ ਜਿਹੜਾ ਇਹ ਸ਼ਹਿਰ ਹੈਗਾ। ਜੀ, ਬਿਲਕੁਲ, ਕਈ ਵਾਰੀ ਪੈਸਿਆਂ ਦੇ ਨਾਲ ਪਾਣੀ ਨਹੀਂ ਆਉਂਦਾ। ਸੋ ਇਹ ਕੁਦਰਤੀ ਜਿਹੜੇ ਸਰੋਤ ਆ, ਇਹ ਕੁਦਰਤੀ ਆ। ਅਗਲੀ ਜਿਹੜੀ ਆਪਾਂ ਹੁਣ ਪ੍ਰੋਗਰਾਮ ਦੀ ਸਮਾਪਤੀ ਤੋਂ ਪਹਿਲਾਂ ਜੇ ਦੱਸਦੇ ਜਾਈਏ ਵੀ ਡਾਓ ਜੋਨਸ ਅੱਜ ਜਿਹੜਾ ਆ ਵੀਕਐਂਡ ਤੋਂ ਪਹਿਲਾਂ 74 ਪੁਆਇੰਟ ਵੱਧ ਕੇ 35,677 ਦੇ ਨਾਲ ਜਿਹੜਾ ਉੱਥੇ ਬੰਦ ਹੋਇਆ। S&P ਦੇ ਵਿੱਚ 5 ਪੁਆਇੰਟ ਦੀ ਗਿਰਾਵਟ ਤੋਂ ਬਾਅਦ 4545 ਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 125 ਪੁਆਇੰਟ ਦੀ ਗਿਰਾਵਟ ਦਰਜ ਕੀਤੀ ਗਈ, 15,090 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1793 ਪ੍ਰਤੀ ਆਊਂਸ, 10 ਈਅਰ ਯੀਲਡ 1.63% ਰਹੀ, ਤੇ ਕ੍ਰਿਪਟੋਜ਼ ਦੇ ਵਿੱਚ ਬਿਟਕੋਇਨ ਦੀ ਕੀਮਤ 61,110 ਤੇ ਰਹੀ। ਜੀ, $1 ਦੀ ਕੀਮਤ ਕੈਨੇਡਾ ਦੇ $1 ਤੇ 23 ਸੈਂਟ ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ 74 ਰੁਪਏ ਤੇ 99 ਪੈਸੇ ਦੇ ਬਰਾਬਰ ਰਹੀ ਆ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮਿਲਦੇ ਹਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਸਤਿ ਸ਼੍ਰੀ ਰਹੋ ਪੰਜਾਬੀ ਰੇਡੀਓ USA।